ਦੇ ਮੌਕਫ ਦੀ ਜਿਹੜੀ ਉਹ ਤਾਇਦ ਹੋਈ ਹੈ ਤੇ ਚੋਈ ਸਾਹਿਬ ਕੋਲ ਹੀ ਚੱਲਨੇ ਆ ਤੇ ਪੁੱਛਨੇ ਆ ਕਿ ਭਾਰਤ ਜਿਹੜਾ ਵੇ ਇਹ ਕਿਉਂ ਜਿਹੜੀਆਂ ਆਲਮੀ ਸਤ੍ਹਾ ਦੇ ਉੱਤੇ ਹੁਣ ਹਰ ਗੁਜ਼ਰਦੇ ਦਿਨ ਨਾਲ ਉਹਨੂੰ ਸ਼ਿਕਸਤ ਹੀ ਹੋ ਰਹੀ। ਕਦੀ ਤੇ ਭਾਰਤ ਬੜਾ ਪ੍ਰੋਪੇਗੈਂਡਾ ਕਰਦਾ ਸੀ ਚੋਈ ਸਾਹਿਬ ਤੇ ਅਸੀਂ ਦੇਖਦੇ ਸਾਂ ਕਿ ਜੋ ਇੰਡੀਆ ਕਹਿੰਦਾ ਸੀ ਉਹੀ ਦੁਨੀਆ ਜਿਹੜੀ ਉਹਨੂੰ ਲੈ ਕੇ ਚੱਲਦੀ ਸੀ। ਤੇ ਹੁਣ ਜਿਹੜਾ ਪਾਕਿਸਤਾਨ ਦਾ ਮੌਕਫ ਹੈ ਉਹ ਕੌਮ ਮੁਤਹਿਦਾ 'ਚ ਵੀ ਬਾਰ-ਬਾਰ ਮੰਨਿਆ ਜਾ ਰਿਹਾ। ਬਿਲਕੁਲ ਇੱਕ ਅੱਛੀ ਅਸੀਂ ਇਹ ਕਹਾਂਗੇ ਕਿ ਇੱਕ ਡਿਵੈਲਪਮੈਂਟ ਹੈ ਔਰ ਇਹਦੇ 'ਚ ਪਾਕਿਸਤਾਨ ਦੀ ਜਿਹੜੀ ਅਸੀਂ ਕਹਾਂਗੇ ਖਾਰਜਾ ਪਾਲਿਸੀ ਦਾ ਇੱਕ ਬੜਾ ਇਹਦੇ 'ਚ ਰੋਲ ਹੈ, ਕਿਰਦਾਰ ਹੈ ਕਿ ਉਹਨਾਂ ਨੇ ਆਪਣਾ ਮੌਕਫ ਜ਼ਿਆਦਾ ਬਿਹਤਰ ਅੰਦਾਜ਼ 'ਚ ਪੇਸ਼ ਕੀਤਾ ਔਰ ਇਹਦੇ 'ਚ ਜਿਹੜੇ ਨੇ ਉਹਨਾਂ ਦਾ ਵੀ ਸਾਡੇ ਜਿਹੜੇ ਆਰਮੀ ਚੀਫ ਨੇ ਜਿਹੜੇ ਫੀਲਡ ਮਾਰਸ਼ਲ ਸਾਹਿਬ ਦਾ ਵੀ ਇੱਕ ਬੜਾ ਅਹਿਮ ਕਿਰਦਾਰ ਹੈ ਇਸ ਇਮੇਜ ਨੂੰ ਦੇਣ ਵਾਸਤੇ, ਕਿਉਂਕਿ ਅਗਰ ਇੰਡੀਆ ਨੂੰ ਜਵਾਬ ਨਾ ਦਿੱਤਾ ਜਾਂਦਾ ਅਸਕਰੀ ਮਿਲਟਰੀ ਦੀ ਪਲੇਟਫਾਰਮ ਦੇ ਜ਼ਰੀਏ ਤੇ ਸ਼ਾਇਦ ਇਸ ਤਰ੍ਹਾਂ ਦੀ ਸਿਚੁਏਸ਼ਨ ਨਾ ਆਉਂਦੀ ਕਿ ਇੰਡੀਆ ਦੀ ਗੱਲ ਕਰਨੀ। ਇਹ ਤੇ ਇੰਡੀਆ ਦੀ ਇਹਦੇ ਤੋਂ ਹੀ ਵਾਜ਼ਿਹ ਹੋ ਗਈ ਸੀ ਕਿ ਪਹਿਲਗਾਮ ਦੇ ਵਿੱਚ ਜਿਹੜਾ ਇੱਕ ਉਹਨਾਂ ਦਾ ਅਟੈਕ ਹੋਇਆ ਸੀ, ਟੈਰਰਿਸਟ ਅਟੈਕ ਹੋਇਆ ਸੀ, ਉਹਦੇ ਫੌਰਨ ਬਾਅਦ ਹੀ ਜਿਹੜੀ ਇੰਡੀਅਨ ਮੀਡੀਆ ਦਾ ਜਿਹੜਾ ਰੋਲ ਆਇਆ, ਇੰਡੀਅਨ ਮੀਡੀਆ ਨੇ ਵੀ ਬੜਾ ਡਰਟੀ ਰੋਲ ਪਲੇ ਕੀਤਾ। ਖਾਸ ਤੌਰ ਤੇ ਜਿਹੜਾ ਉਹਨਾਂ ਦਾ ਜਿਹੜਾ ਬੀਜੇਪੀ ਹੈ, ਜਿਹੜਾ ਹਿੰਦੂ ਨਜ਼ਰੀਏ ਦਾ ਪ੍ਰਚਾਰਕ ਵੀ ਮੀਡੀਆ ਹੈਗਾ, ਇੰਤਹਾ ਪਸੰਦ ਨੂੰ ਪ੍ਰਮੋਟ ਕਰਨ ਵਾਲਾ, ਜਿਹੜਾ ਇੰਤਹਾ ਪਸੰਦ ਨਜ਼ਰੀਆਤ ਨੂੰ ਪ੍ਰਮੋਟ ਕਰਨ ਵਾਲਾ ਨਜ਼ਰੀਆ, ਔਰ ਐਂਟੀ ਪਾਕਿਸਤਾਨ ਵੀ ਹੈ। ਇੱਕ ਤੇ ਉਹ ਹਿੰਦੂ ਮੈਥੋਲੋਜੀ ਨੂੰ ਪ੍ਰਮੋਟ ਕਰਨਾ ਆਪਣਾ ਫਰਜ਼ ਸਮਝਦੇ ਨੇ ਜਾਂ ਹਿੰਦੂ ਮਜ਼ਹਬ ਨੂੰ ਉਹ ਕਰਨਾ ਚਾਹੁੰਦੇ ਨੇ, ਤੇ ਦੂਸਰਾ ਉਹ ਐਂਟੀ ਪਾਕਿਸਤਾਨ ਵੀ ਉਨਾ ਹੀ ਨੇ। ਠੀਕ ਹੈ ਨਾ। ਤੇ ਇਹ ਇੱਕ ਤਾਰੀਖ ਦਾ ਇੱਕ ਐਸਾ ਮੋੜ ਆਇਆ ਕਿ ਇਸ ਵਕਤ ਜਿਹੜੀ ਇੰਡੀਆ ਦੇ ਉੱਤੇ ਬਰਸਰ ਇਕਤਦਾਰ ਪਾਰਟੀ ਹੈ ਉਹ ਵੀ ਉਹੀ ਖਿਆਲਾਤ ਦੀ ਹਾਮਲ ਹੈ। ਤੇ ਇਸ ਤਰੀਕੇ ਦੇ ਨਾਲ ਮੀਡੀਆ ਦਾ ਉਹ ਐਲੀਮੈਂਟ ਵੀ ਤਾਕਤ ਫੜ ਗਿਆ, ਕਿਉਂਕਿ ਗਵਰਨਮੈਂਟ 'ਚ ਜੋ ਆ ਗਏ ਔਰ ਇਸਟੈਬਲਿਸ਼ਮੈਂਟ ਉਹਨਾਂ ਦੀ ਜਿਹੜੀ ਬਿਊਰੋਕ੍ਰੇਸੀ ਸੀ ਉਹਨਾਂ ਦੇ ਵਿੱਚ ਵੀ ਤਰੱਕੀਆਂ ਦੇ ਕੇ ਉਹੀ ਬੰਦੇ ਨਜ਼ਰ ਆਏ। ਜੱਜਿਸ ਦੇ ਅੰਦਰ ਵੀ ਉਹ ਲੋਕ ਉੱਥੇ ਜ਼ਿਆਦਾ ਚਲੇ ਗਏ ਤੇ ਉਹ ਇੱਕ ਐਸੀ ਇੱਕ ਬਣ ਗਿਆ ਨੈਕਸਸ ਇੰਡੀਆ ਦੇ ਵਿੱਚ, ਐਂਟੀ ਪਾਕਿਸਤਾਨ, ਐਂਟੀ ਮੁਸਲਮਾਨ। ਤੇ ਉਹਨਾਂ ਨੇ ਉਹ ਪਹਿਲਗਾਮ ਹਮਲੇ ਤੋਂ ਬਾਅਦ ਹੀ ਉਹ ਪਾਕਿਸਤਾਨ ਨੂੰ ਉਹਦੇ 'ਚ ਇਨਵਾਲਵ ਕਰਾਰ ਦੇ ਦਿੱਤਾ, ਜਿਹੜਾ ਕਿ ਬਹੁਤ ਹੀ ਗਲਤ ਇੱਕ ਹਰਕਤ ਕੀਤੀ ਗਈ ਸੀ। ਔਰ ਹਾਲਾਂਕਿ ਉਹ ਜਿਹੜੇ ਬੰਦੇ ਨੇ ਬਾਅਦ ਵਿੱਚੋਂ ਗ੍ਰਿਫਤਾਰ ਵੀ ਉਹ ਬੰਦੇ ਹੋਏ ਨੇ ਤੇ ਉਹਨਾਂ ਦੇ ਨਾਲ ਕੋਈ ਪਾਕਿਸਤਾਨੀ ਉਹਨਾਂ 'ਚ ਨਹੀਂ ਹੈਗਾ, ਉਹ ਸਾਰੇ ਇੰਡੀਅਨਸ ਹੀ ਨੇ। ਪਾਕਿਸਤਾਨ ਨੇ ਤੇ ਆਫਰ ਹੀ ਕਰਾਈ ਨਾ ਕਿ ਅਸੀਂ ਜੁਆਇੰਟ ਇਨਵੈਸਟੀਗੇਸ਼ਨ ਕਰ ਲੈਂਦੇ ਹਾਂ, ਔਰ ਇਹ ਬੜੀ ਵੱਡੀ ਇੱਕ ਪਾਕਿਸਤਾਨ ਦੀ ਤਰਫੋਂ। ਔਰ ਅਗਰ ਇੰਡੀਅਨ ਇਸਟੈਬਲਿਸ਼ਮੈਂਟ ਬੜੀ ਅਕਲਮੰਦ ਹੁੰਦੀ ਤੇ ਉਹ ਇਹਨੂੰ ਫੌਰੀ ਤੌਰ ਦੇ ਉੱਤੇ ਕਰ ਲੈਣਾ ਚਾਹੀਦਾ ਸੀ। ਦੇਖੋ ਨਾ ਕਿ ਟੈਰਰਿਜ਼ਮ ਜਾਂ ਜਿਹੜੇ ਨਾਨ ਸਟੇਟ ਐਕਟਰਸ ਨੇ ਉਹ ਤੇ ਕਿਸੇ ਵੀ ਤਰੀਕੇ ਦੇ ਨਾਲ ਪਾਕਿਸਤਾਨ ਦੇ ਵੀ ਨਹੀਂ ਦੋਸਤ ਹੈਗੇ ਤੇ ਨਾ ਇੰਡੀਆ ਦੇ ਦੋਸਤ ਨੇ। ਇੰਡੀਆ ਨੂੰ ਵੀ ਇਹ ਸਮਝ ਲੈਣਾ ਚਾਹੀਦਾ ਕਿ ਜਿਹੜੇ ਨਾਨ ਸਟੇਟ ਐਕਟਰਸ ਹੁੰਦੇ ਨੇ ਨਾ, ਜਿਹੜੇ ਜਾਂ ਅੰਡਰਵਰਲਡ ਜਿਹਨੂੰ ਅਸੀਂ ਕਹਿੰਦੇ ਆ, ਉਹ ਸਟੇਟਲੈਸ ਸਿਚੁਏਸ਼ਨ ਦੇ ਹਾਮੀ ਹੁੰਦੇ ਨੇ। ਉਹ ਵੀ ਇੰਡੀਆ ਦੇ ਜਜ਼ਬਾਤ ਨੂੰ ਜਾਂ ਇੰਡੀਅਨ ਜਿਹੜੇ ਇੰਤਹਾ ਪਸੰਦੀ ਦਾ ਜਜ਼ਬਾਤ ਨੇ ਉਹਨੂੰ ਐਕਸਪਲਾਈਟ ਕਰ ਰਹੇ ਨੇ। ਤੇ ਉਹਨਾਂ ਨੇ ਪਾਕਿਸਤਾਨ ਤੇ ਇਲਜ਼ਾਮ ਲਾਇਆ ਔਰ ਪਾਕਿਸਤਾਨ ਤੇ ਇੱਕ ਵਾਰ ਮੁਸੱਲਤ ਕਰ ਦਿੱਤੀ। ਠੀਕ ਹੈ। ਔਰ ਵਾਰ ਦੇ ਵਿੱਚ ਉਹਨਾਂ ਨੂੰ ਨੁਕਸਾਨ ਹੋਇਆ, ਉਹਨਾਂ ਦੇ ਤਿਆਰੇ ਵੀ ਡਿੱਗੇ ਔਰ ਹਜ਼ੀਮਤ ਦਾ ਸਾਹਮਣਾ ਉਹਨਾਂ ਨੂੰ ਕਰਨਾ ਪਿਆ। ਤੇ ਹੁਣ ਜਿਹੜੀ ਤੁਸੀਂ ਇਹ ਅੱਜ ਵੀ ਦੱਸੀ ਕਿ ਉਹਨਾਂ ਦਾ ਉਹ ਨੈਰੇਟਿਵ ਬਿਲਕੁਲ ਫੇਲ ਹੋ ਗਿਆ। ਹਾਲਾਂਕਿ ਉਹਨਾਂ ਨੇ ਦੁਨੀਆ ਦੇ ਅੰਦਰ ਪਾਕਿਸਤਾਨ ਦੇ ਖਿਲਾਫ ਬਿਲੀਅਨਸ ਆਫ ਡਾਲਰ ਦੀ ਇਨਵੈਸਟਮੈਂਟ ਕੀਤੀ, ਸੋਸ਼ਲ ਮੀਡੀਆ ਦੇ ਉੱਤੇ ਕੀਤੀ, ਅਮਰੀਕਾ ਦੇ ਅੰਦਰ ਲੌਬਿੰਗ ਕੀਤੀ, ਯੂਰਪ ਦੇ ਅੰਦਰ ਲੌਬਿੰਗ ਕੀਤੀ, ਔਰ ਇਹੋ ਹੀ ਰੋਲ ਉਹਨਾਂ ਨੇ ਨਹੀਂ ਪਲੇ ਕੀਤਾ। ਉਹਨਾਂ ਨੇ ਸਿਡਨੀ ਵਾਕਿਏ ਦੇ ਉੱਤੇ ਵੀ ਉਹਨਾਂ ਦੇ ਬੜੀ ਗੈਰ ਜ਼ਿੰਮੇਦਾਰੀ ਦਾ ਮੁਜ਼ਾਹਰਾ ਕੀਤਾ। ਦੇਖੋ ਗੱਲ ਹੈਗੀ ਕਿ ਦੁਸ਼ਮਣੀ ਹੋਰ ਚੀਜ਼ ਹੈ, ਦੁਸ਼ਮਣੀ ਹੋਣਾ ਹੋਰ ਚੀਜ਼ ਹੈਗੀ। ਐਵੇਂ ਨਹੀਂ ਕਹਿੰਦੇ ਸਾਡੇ ਲੋਕ ਜਾਂ ਸਿਆਣੇ ਕਿ ਯਾਰ ਦੁਸ਼ਮਣ ਵੀ ਜ਼ਰਫ ਵਾਲਾ ਹੋਣਾ ਚਾਹੀਦਾ। ਤੇ ਅਗਰ ਉਹ ਕਮ ਜ਼ਰਫ ਦੁਸ਼ਮਣ ਹੋਵੇ ਉਹ ਤੁਹਾਡੇ ਤੇ ਬੜੇ ਬਿਲੋ ਦੀ ਬੈਲਟ ਹਮਲੇ ਕਰੇਗਾ। ਤੇ ਉਹਨਾਂ ਨੇ ਜਿਹੜਾ ਉੱਥੇ ਦੇ ਜਿਹੜੇ 2-4 ਇੰਪੋਰਟੈਂਟ ਲੋਕ ਨੇ ਜਿਨ੍ਹਾਂ ਜੋ ਅਰਨਬ ਗੋਸਵਾਮੀ ਵਗੈਰਾ ਦੇ ਨਾਮ ਸ਼ਾਮਿਲ, ਇੱਕ ਸੁਧੀਰ ਚੌਧਰੀ ਵੀ ਉਹਨਾਂ ਦਾ ਇਹ ਲੋਕ ਨੇ ਸਾਰੇ ਇਸ ਤਰ੍ਹਾਂ ਦੇ ਕੰਮ ਕਰ ਰਹੇ ਨੇ। ਹੋਰ ਬਹੁਤ ਨੇ ਜਿਹੜੇ ਦੇਖੋ ਨਾ ਹਰ ਚੀਜ਼ ਉਹਨਾਂ ਨੇ ਆਪਣੀ ਡਿਗਨਿਟੀ ਤੱਕ ਕੰਪਰੋਮਾਈਜ਼ ਕਰ ਦਿੱਤੀ ਹੈ। ਉਹਨਾਂ ਨੇ ਦੇਖੋ ਨਾ ਉਹਨਾਂ ਨੇ ਐਸੀ ਮਤਲਬ ਕਿ ਇੱਕ ਹਰਕਤ ਕੀਤੀ ਹੈ ਜਿਵੇਂ ਬੌਂਗੀ ਮਾਰੀ ਹੈ ਕਿ ਬੰਦਾ ਸੁਣ ਕੇ ਜਿਹੜਾ ਨਾ ਉਹ ਹੱਸਦਾ। ਤੇ ਉਹਨਾਂ ਦਾ ਮਜ਼ਾਕ ਤੇ ਪੂਰੀ ਦੁਨੀਆ 'ਚ ਉੱਡਿਆ। ਔਰ ਉਸ ਤੋਂ ਬਾਅਦ ਹੀ ਮੈਂ ਸਮਝਦਾ ਵਾਂ ਕਿ ਇੰਡੀਅਨ ਇਸਟੈਬਲਿਸ਼ਮੈਂਟ, ਇੰਡੀਅਨ ਰॉ ਦੇ ਜਿਹੜੇ ਮਾਮਲਾਤ ਨੇ ਉਹ ਆਸ਼ਕਾਰ ਤੇ ਇਹ ਇੱਕ ਵਾਕਿਆ ਹੋਇਆ ਕਿ ਉਹਨਾਂ ਨੇ ਪਾਕਿਸਤਾਨ ਦੇ ਉੱਤੇ ਜੰਗ ਝੂਠੀ ਹੋ ਗਈ। ਹਾਂ, ਉਹ ਕੌਮ ਮੁਤਹਿਦਾ ਨੇ ਤੇ ਕਹਿਤਾ ਨਾ ਕਿ ਜਿਹੜਾ ਆਪਰੇਸ਼ਨ ਸੰਦੂਰ ਦੇ ਤਹਿਤ ਉਹਨੇ ਪਾਕਿਸਤਾਨੀ ਹਦੂਦ 'ਚ ਕੋਈ ਖਿਲਾਫਵਰਜ਼ੀ ਨਹੀਂ ਕੀਤੀ, ਮੰਨਿਆ ਵੀ ਨਹੀਂ। ਪਹਿਲਗਾਮ ਨੂੰ ਵੀ ਉਹਨੇ ਕਿਹਾ ਕਿ ਪਾਕਿਸਤਾਨ ਦਾ ਕੋਈ ਕਸੂਰ ਨਹੀਂ, ਹਮਲਾ ਕੀਤਾ, ਕਿਸੇ ਨੂੰ ਨਹੀਂ ਉਹਨਾਂ ਨੇ ਦੱਸਿਆ, ਕੋਈ ਨਹੀਂ ਗੱਲ ਕੀਤੀ। ਤੁਸੀਂ ਇੱਕ ਮੁਲਕ ਤੇ ਅਟੈਕ ਕਰ ਦਿੱਤਾ
ਯਾਰ ਤੁਸੀਂ ਵਾਕਿਆ ਹੋਇਆ, ਤੁਸੀਂ ਉਹਦੀ ਤਹਿਕੀਕਾਤ ਕਰੋ, ਬੰਦੇ ਪਹਿਲੇ ਫੜੋ, ਫਿਰ ਤੁਸੀਂ ਉਸ ਤੋਂ ਬਾਅਦ ਗੱਲ ਕਰੋ ਗਵਰਨਮੈਂਟ ਦੇ ਨਾਲ। ਅਸੀਂ ਤੇ ਫਿਰ ਪਾਕਿਸਤਾਨ ਨੇ ਕਿਹਾ ਕਿ ਚਲੋ ਅਸੀਂ ਜੁਆਇੰਟ ਇਨਵੈਸਟੀਗੇਟ, ਤੁਸੀਂ ਉਹਦੇ ਤੇ ਨਹੀਂ ਕੀਤਾ। ਫਿਰ ਤੁਹਾਨੂੰ ਯਾਦ ਹੈ ਕਿ ਮੋਦੀ ਨੇ ਤਕਰੀਰ ਦੇ ਵਿੱਚ ਵੀ ਇਹ ਕਈ ਗੱਲਾਂ ਕੀਤੀਆਂ, ਇੱਕ ਦਫਾ ਨਹੀਂ 2 ਵਾਰੀ ਕਿਹਾ ਕਿ ਅਸੀਂ ਤੁਹਾਡੇ ਨਾਲ ਵਾਟਰ ਵਾਰ ਸ਼ੁਰੂ ਕਰਾਂਗੇ, ਅਸੀਂ ਪਾਕਿਸਤਾਨ ਨੂੰ ਸਹਿਰਾ ਦੇ ਵਿੱਚ ਤਬਦੀਲ ਕਰਾਂਗੇ। ਬਿਲਕੁਲ। ਇਹ ਕੋਈ ਵਜ਼ੀਰ ਆਜ਼ਮ, ਮੇਰਾ ਖਿਆਲ ਹੈ ਕਿ ਇਸ ਤਰ੍ਹਾਂ ਦਾ ਇੱਕ ਗੈਰ ਇਨਸਾਨੀ ਰਵੱਈਏ ਅਖਤਿਆਰ ਕਰਨਾ, ਇਹ ਇੱਕ ਅੱਛੀ ਗੱਲ ਨਹੀਂ ਹੈ ਕਿ ਤੁਸੀਂ ਹੁਣ ਪਾਕਿਸਤਾਨ ਦੇ ਵਿੱਚ ਜਿਹੜਾ ਉਹਨਾਂ ਨੇ ਦਰਿਆਏ ਚਨਾਬ ਦੇ ਪਾਣੀ ਨੂੰ ਔਰ ਜੇਹਲਮ ਦੇ ਔਰ ਇਸ ਤਰ੍ਹਾਂ ਦੇ ਕੀਤਾ ਹੈ, ਤੇ ਨੋ ਡਾਊਟ ਪਾਕਿਸਤਾਨ ਨੂੰ ਬੜੇ ਪ੍ਰੋਬਲਮ ਨੇ। ਹਾਂ ਦੇਖੋ ਨਾ, ਸਾਡੇ ਉਹਨਾਂ ਨੇ ਕਿਹਾ ਵੀ ਹੈ ਨਾ ਇੰਡਸ ਵਾਟਰ ਕਮਿਸ਼ਨ ਦੇ ਜਿਹੜੇ ਸਰਬਰਾਹ ਨੇ ਮਹਿਰ ਅਲੀ ਸ਼ਾਹ ਸਾਹਿਬ, ਕਿ ਸਿਰਫ ਦਰਿਆਵਾਂ ਦਾ ਬਹਾਓ 10% ਰਹਿ ਗਿਆ, ਇੰਨਾ ਘੱਟ ਹੋ ਗਿਆ। ਦੇਖੋ ਗੱਲ ਹੈ ਕਿ ਇਸ ਵਕਤ ਸਾਡੀ ਜ਼ਰਾਅਤ ਨੂੰ ਬਹੁਤ ਜ਼ਿਆਦਾ ਖਤਰਾ ਹੈ। ਇਸ ਵੇਲੇ ਸਾਡੀ ਜਿਹੜੀ ਗੰਦਮ ਦੀ ਫਸਲ ਹੈ ਉਹਨੂੰ ਪਾਣੀ ਦੀ ਜ਼ਰੂਰਤ ਹੈ, ਕਿਉਂਕਿ ਅਪ੍ਰੈਲ ਦੇ ਅੰਦਰ ਤੇ ਉਹਦੀ ਕਟਾਈ ਸ਼ੁਰੂ ਹੋ ਜਾਣੀ ਹੈ। ਇਹ ਪਾਣੀ ਦਾ ਉਹਨਾਂ ਨੂੰ ਮੌਸਮ ਹੈ, ਪਾਣੀ ਚਾਹੀਦਾ ਉਹਨਾਂ ਦੇ ਵਾਸਤੇ। ਤੇ ਇਸੇ ਤਰੀਕੇ ਦੇ ਨਾਲ ਹੀ ਸਾਨੂੰ ਜਿਹੜੀ ਮੂੰਜੀ ਦੀ ਫਸਲ ਵਾਸਤੇ ਵੀ ਚਾਹੀਦੇ ਨੇ, ਹੋਰ ਫਸਲਾਂ, ਯਾਨੀ ਹਰ ਫਸਲ ਨੂੰ ਕਿਸੇ ਨਾ ਕਿਸੇ ਰੰਗ ਦੇ ਵਿੱਚ ਪਾਣੀ ਚਾਹੀਦਾ ਹੁੰਦਾ। ਤੇ ਅਗਰ ਤੁਸੀਂ ਇਸ ਮੌਕੇ ਦੇ ਉੱਤੇ ਪਾਣੀ ਬੰਦ ਹੋ ਤੇ ਪਾਕਿਸਤਾਨ ਵਾਸਤੇ ਬੜਾ ਇੱਕ ਅਲਾਰਮਿੰਗ ਸਿਚੁਏਸ਼ਨ ਹੈ। ਔਰ ਇਹਦੇ 'ਚ ਮੈਂ ਇਹ ਵੀ ਕਹਾਂਗਾ, ਅਸੀਂ ਇੰਡੀਆ ਦੁਸ਼ਮਣ ਹੈ, ਉਹਨੇ ਕਰਤਾ ਜੋ ਕਰਨਾ ਸੀ ਔਰ ਉਹ ਕਰਦਾ ਰਹੇਗਾ, ਲੇਕਿਨ ਇਹਦੇ ਅੰਦਰ ਸਾਡੀਆਂ ਜਿਹੜੀਆਂ ਕੁਤਾਹੀਆਂ ਨੇ ਉਹਨਾਂ ਦੇ ਉੱਤੇ ਵੀ ਸਾਨੂੰ ਮੱਦੇਨਜ਼ਰ ਅਸੀਂ ਵਾਟਰ ਰੈਜ਼ਰਵਾਇਰ ਨਹੀਂ ਕਰ ਸਕੇ। ਦੇਖੋ ਪੰਜਾਬ ਹਕੂਮਤ ਨੇ ਕੈਨਾਲਸ ਬਣਾਉਣ ਦਾ ਫੈਸਲਾ ਕੀਤਾ ਸੀ ਤਾਂ ਕਿ ਜਿਹੜੇ ਚੁਲਸਤਾਨ ਦੇ ਪੰਜਾਬ ਦੇ ਇਲਾਕੇ ਨੇ ਉਹਨਾਂ ਦੇ ਵਿੱਚ ਅਸੀਂ ਜ਼ਮੀਨਾਂ ਆਬਾਦ ਕਰੀਏ, ਪਾਣੀ ਦੇ ਵਿੱਚ ਆ ਜਾਓ। ਲੇਕਿਨ ਸਿੰਧ ਦੇ ਵਿੱਚ ਕੌਮ ਪ੍ਰਸਤਾਂ ਨੇ ਉਹਨੂੰ ਇਸ਼ੂ ਬਣਾਇਆ ਔਰ ਉਹਦਾ ਇੱਕ ਫਿਰ ਬਿਲਾ ਆਖਰ ਉਹ ਕਰਨਾ ਪਿਆ, ਹਾਲਾਂਕਿ ਉਹ ਪੰਜਾਬ ਦੀ ਗਵਰਨਮੈਂਟ ਦਾ ਫਿਰ ਸੀ, ਪੰਜਾਬ ਦੇ ਫੰਡ ਸਨ, ਪੰਜਾਬ ਦਾ ਪਾਣੀ ਸੀ, ਜਿੰਨਾ ਸਾਡਾ ਹਿੱਸਾ ਹੈ ਉਹਨਾਂ ਹੀ ਪਾਣੀ ਸੀ ਨਾ। ਤੇ ਐਸੇ ਤਰੀਕੇ ਦੇ ਨਾਲ ਹੀ ਕਾਲਾ ਬਾਗ ਦਾ ਡੈਮ ਦਾ ਮਸਲਾ ਸੀ, ਤੇ ਉਹਦੇ ਉੱਤੇ ਵੀ ਕੌਮ ਪ੍ਰਸਤਾਂ ਨੇ, KP ਦੇ ਕੌਮ ਪ੍ਰਸਤਾਂ ਨੇ। ਔਰ ਇੱਕ ਮੈਨੂੰ ਇਹ ਨਹੀਂ ਸਮਝ ਆਉਂਦੀ, ਤੁਸੀਂ ਗੌਰ ਕਰੋ ਇਸ ਗੱਲ ਦੇ ਉੱਤੇ ਕਿ ਆਕਬਤ ਨਾ ਦੇਸ਼ੀ, ਤੇ ਮੈਂ ਨਹੀਂ ਇਹਨੂੰ ਕਵਾਂਗਾ, ਇਹ ਮੈਨੂੰ ਲੱਗਦਾ ਹੈ ਕਿ ਵੀ ਸਾਡੇ ਜਿਹੜੇ ਕੁਝ ਲੋਕ ਹੋਣਗੇ ਉਹਨਾਂ ਨੂੰ ਇਹ ਪਤਾ ਹੋਏਗਾ ਕਿ ਉਹ ਕਿਉਂ ਕਰ ਰਹੇ ਨੇ ਇਹ। ਪਾਕਿਸਤਾਨ ਦੇ ਉੱਤੇ ਤੁਸੀਂ ਅਗਰ ਡੈਮ ਨਹੀਂ ਬਣਾ ਰਹੇ ਤੇ ਇਹਦਾ ਮਤਲਬ ਕਿ ਤੁਸੀਂ ਪਾਕਿਸਤਾਨ ਦੇ ਨਾਲ ਦੁਸ਼ਮਣੀ ਕਰ ਰਹੇ ਹੋ, ਔਰ ਪਾਕਿਸਤਾਨ ਦੇ ਨਾਲ ਨਹੀਂ, ਪਾਕਿਸਤਾਨ ਦੇ ਲੋਕਾਂ ਦੇ ਨਾਲ, ਪਾਕਿਸਤਾਨ ਦੇ ਬੰਦਿਆਂ ਦੇ ਨਾਲ। ਤੁਸੀਂ ਜਿਹੜਾ ਪਾਕਿਸਤਾਨ ਦੀ 25 ਕਰੋੜ ਆਬਾਦੀ ਹੈ, ਇਸ ਮੁਲਕ ਦੇ ਵਿੱਚ ਆਬਾਦ ਹੈ, ਜਿਹੜੇ ਲੋਕ ਇਸ ਰਿਆਸਤ ਦੇ ਅੰਦਰ ਜਿਹੜੇ ਆਬਾਦ ਨੇ, ਸਾਰੇ ਹੀ ਕੌਮਾਂ ਨੇ, ਸਾਰੇ ਜ਼ਾਤਾਂ ਨੇ, ਸਾਰੀ ਬਰਾਦਰੀ ਨੇ। ਅਗਰ ਤੁਸੀਂ ਇੱਥੇ ਡੈਮ ਨਹੀਂ ਬਣਨ ਦਿੰਦੇ, ਇੱਥੇ ਸਕੂਲ ਨਹੀਂ ਬਣਨ ਦਿੰਦੇ, ਇੱਕ ਮਿਸਾਲ ਦੇ ਰਹੇ ਹਾਂ ਤੁਹਾਨੂੰ, ਤੁਸੀਂ ਰੇਲਵੇ ਨਹੀਂ ਬਣਨ ਦਿੰਦੇ, ਕਿਸੇ ਦੀ ਟ੍ਰੇਡ 'ਚ ਤੁਸੀਂ ਇਜ਼ਾਫਾ, ਇਹਦਾ ਮਤਲਬ ਹੈ ਕਿ ਤੁਸੀਂ ਪਾਕਿਸਤਾਨ ਦੇ 25 ਕਰੋੜ ਆਵਾਮ ਦੇ ਇੰਟਰਸਟ ਦੇ ਖਿਲਾਫ ਕਰ ਰਹੇ ਹੋ।